अस्सलाम वालेकुम। सियाणे कहते भी अन्य की जनानी नूं शिंगार ना की लगे। ਜਿਹੜੇ ਬੰਦੇ ਸ਼ੌਂਕੀਆ ਬੰਦੂਕਾਂ ਚੱਕੀ ਫਿਰਦੇ, ਮੈਂ ਉਹਨਾਂ ਨੂੰ ਸਿਰਫ ਇੰਨੀ ਗੱਲ ਕਰਦਾ ਵੀ ਡਰੋ ਉਸ ਟਾਈਮ ਤੋਂ, ਕਿਤੇ ਇਹ ਸੱਚੀ ਮੋਢਿਆਂ ਦਾ ਭਾਰ ਨਾ ਬਣ ਜੇ। ਇਹ ਭਾਰ ਲਾਣੇ ਫਿਰ ਬੜੇ ਔਖੇ, ਇਹ ਭਾਰ ਚੱਕਣੇ ਬੜੇ ਔਖੇ। ਇਹ ਫਿਰ ਭਾਰ ਲੱਥਦੇ ਆ ਜਾਂ ਜਾਨ ਦੇਣ ਨਾਲ ਜਾਂ ਜਾਨ ਲੈਣ ਨਾਲ। ਬੰਦਿਆਂ ਨੂੰ ਜ਼ਿੰਦਗੀ ਦੀ ਕਦਰ ਕੋਈ ਨਹੀਂ। ਮੈਂ ਕਹਿੰਦਾ ਜ਼ਿੰਦਗੀ ਦੀ ਕਦਰ ਪੁੱਛਣੀ ਜਾ ਕੇ ਕਬਰਸਤਾਨ ਵਾਲੇ ਨੂੰ ਪੁੱਛ। ਆਜ਼ਾਦੀ ਦੀ ਕਦਰ ਪੁੱਛਣੀ ਕਿ ਜਾ ਕੇ ਕਿਸੇ ਜੇਲ੍ਹ ਦੇ ਕੈਦੀ ਨੂੰ ਪੁੱਛ ਜਿਹਨੇ ਜਵਾਨੀ ਸਲਾਖਾਂ ਪਿੱਛੇ ਲੰਘਾਤੀ। ਇੱਥੇ ਸਾਡੇ ਬਰਦਾਸ਼ਤ ਹੀ ਨਹੀਂ ਰਹੀ। ਮਾੜੀ ਮਾੜੀ ਗੱਲ ਤੇ ਪਿਸਤੌਲ ਕੱਢ ਲੈਂਦੇ, ਜਿੰਦਾ ਬੰਦਾ ਮਾਰ ਦਿੰਦੇ। ਖੌਫੇ ਖੁਦਾ ਕੋਈ ਨਹੀਂ। ਸਿਆਣੇ ਕਹਿੰਦੇ ਆ ਵੀ ਬੰਦਾ ਮਰ ਜੇ ਨਾ ਤੇ ਸਾਰੇ ਝੇੜੇ ਮੁੱਕ ਜਾਂਦੇ, ਪਰ ਦੁਸ਼ਮਣੀ ਐਸੀ ਸ਼ੈ ਵੀ ਇਹ ਮਰਿਆਂ ਵੀ ਨਹੀਂ ਮੁੱਕਦੀ। ਇਹ ਨਸਲਾਂ ਤੱਕ ਨਿਭਾਣੀ ਪੈਂਦੀ। ਇਹ ਐਸੀ ਬੁਰੀ ਸ਼ੈ। ਫਿਰ ਦੁਸ਼ਮਣੀ ਹੈ ਕੀ? ਹਸਦ ਦਾ ਨਾਂ ਹੀ ਆ। ਇੱਕ ਦੂਏ ਨੂੰ ਬੰਦੇ ਬਰਦਾਸ਼ਤ ਨਹੀਂ ਕਰਦੇ। ਸਾਡੇ 'ਚ ਬਰਦਾਸ਼ਤ ਰਹੀ ਨਹੀਂ। ਮੈਂ ਕਹਿੰਦਾ ਜਿੱਥੇ ਹੈ ਉੱਥੇ ਖੁਸ਼ ਰਹੋ। ਜਿੱਥੇ ਰੱਬ ਨੇ ਰੱਖਿਆ ਨਾ ਉਹਦੀ ਰਜ਼ਾ 'ਚ ਰਾਜ਼ੀ ਰਹੋ ਵੀ ਠੀਕ ਆ। ਹੁਣ ਸਿਆਣੇ ਕਹਿੰਦੇ ਵੀ ਗੁਲਾਬ ਦੀ ਖੁਸ਼ਬੂ ਟਮਾਟਰ ਤੋਂ ਵਾਧੂ ਹੁੰਦੀ, ਵੀ ਹੁਣ ਗੁਲਾਬ ਨੂੰ ਹਾਂਡੀ 'ਚ ਪਾ ਲਈਏ। ਵੀ ਜੰਗਲ ਦਾ ਉਹ ਸ਼ਿਕਾਰੀ ਸ਼ੇਰ ਆ, ਉਹ ਹੁਣ ਸਮੁੰਦਰ ਸ਼ਿਕਾਰ ਨਹੀਂ ਕਰ ਸਕਦਾ ਤੇ ਕੀ ਗੱਲ ਉਹ ਬੇਕਾਰ? ਸ਼ਾਰਕ ਮਛਲੀ ਆ, ਉਹ ਸਮੁੰਦਰ ਦੀ ਸ਼ਿਕਾਰੀ, ਉਹ ਜੰਗਲ ਸ਼ਿਕਾਰ ਨਹੀਂ ਕਰ ਸਕਦੀ, ਵੀ ਉਹ ਬੇਕਾਰ ਨਾ। ਆਪਣੀ ਆਪਣੀ ਥਾਂ ਤੇ ਦੋਵੇਂ ਬਾਦਸ਼ਾਹ। ਜਿੱਥੇ ਹੈ ਨਾ ਉੱਥੇ ਆਪਣੇ ਆਪ ਨੂੰ ਰਾਜ਼ੀ ਰੱਖੋ। ਸਿਆਣੇ ਕਹਿੰਦੇ ਆ ਵੀ ਪੁੱਤਾਂ ਦੀ ਕਦਰ ਜਾ ਕੇ ਬੇਔਲਾਦਾਂ ਨੂੰ ਪੁੱਛ। ਵੀ ਕੋਈ ਮਾਂ ਆਪਣਾ ਪੁੱਤ ਮਰਾਉਣ ਵਾਸਤੇ ਪਾਲਦੀ ਹੈ? ਪੁੱਤ ਮਰਾਣੇ ਕੋ ਸੌਖੇ? ਆ ਮੰਡੀ ਬਹਾਉਦੀਨ ਦੇ ਕਬਰਸਤਾਨ ਜਾ ਕੇ ਫੋਲ ਕਿੱਡੇ ਕਿੱਡੇ ਜਵਾਨ ਉਹ ਜਿਹੜੇ ਦੁਸ਼ਮਣੀ ਦੀ ਭੇਂਟ ਚੜ੍ਹ ਗਏ। ਉਹ ਕਦਰ ਪੁੱਛਣੀ ਆ ਜ਼ਿੰਦਗੀ ਤੇ ਉਹ ਬਲਾਜ ਟਰੱਕਾਂ ਵਾਲਾ। ਮੈਂ ਕਹਿੰਦਾ ਕਿੱਡੀ ਬੁਰੀ ਸ਼ੈ ਦੁਸ਼ਮਣੀ। ਬੇਮੌਤ ਵਿਚਾਰਾ ਮਾਰਿਆ ਗਿਆ। ਐਸੀ ਬੁਰੀ ਸ਼ੈ ਦੁਸ਼ਮਣੀ। ਸਿਆਣੇ ਕਹਿੰਦੇ ਆ ਵੀ ਦੁਸ਼ਮਣੀ ਦੋ ਬੰਦਿਆਂ ਦੀ ਹੋਵੇ, ਦੋ ਪਿੰਡਾਂ ਦੀ ਹੋਵੇ, ਦੋ ਮੁਲਕਾਂ ਦੀ ਹੋਵੇ, ਇਹ 'ਚੋਂ ਲੱਭਦਾ ਕੁਛ ਨਹੀਂ। ਸਵਾ ਥਰਸਾ ਸਿਰੇ ਤੇ ਗੰਢ, ਇਹਦੇ 'ਚੋਂ ਕਿਸੇ ਨੇ ਕੁਛ ਨਹੀਂ ਖੱਟਿਆ। ਇਹ ਐਸੀ ਬੁਰੀ ਸ਼ੈ ਦੁਸ਼ਮਣੀ। ਸਿਆਣੇ ਕਹਿੰਦੇ ਆ ਵੀ ਇਹ ਐਸੀ ਕਾਲੀ ਰਾਤ ਆ, ਇਹਦਾ ਅੰਤ ਕੋਈ ਨਹੀਂ। ਵੀ ਬੰਦੇ ਇੱਥੇ ਸਾਡੇ ਸ਼ੌਕ ਰੱਖਦੇ, ਬੰਦੂਕਾਂ ਪਿਸਤੌਲਾਂ, ਮਾੜੀ ਮਾੜੀ ਗੱਲ ਤੇ ਪਿਸਤੌਲ ਦਿਖਾ ਦਿੰਦੇ, ਬੰਦੂਕਾਂ ਚੱਕੀ ਫਿਰਦੇ ਸ਼ੌਕੀਆ। ਉਹ ਜਿੱਦਾਂ ਉਹ ਕੋਈ ਬਾਬਾ ਸੀ ਤੇ ਉਹ ਲੜਾਈ ਦੇਖਣ ਦਾ ਬੜਾ ਸ਼ੌਕੀਨ ਸੀ। ਉਹ ਇੱਕ ਵਾਰੀ ਮੇਲੇ ਤੇ ਗਿਆ ਨਾ ਤੇ ਅੱਗੇ ਲੜਾਈ ਪਈ ਤੇ ਜਦ ਨੂੰ ਉਹ ਬਾਬਾ ਪਹੁੰਚਿਆ ਲੜਾਈ ਮੁੱਕ ਗਈ। ਉਹ ਕਹਿੰਦਾ ਕੀ ਗੱਲ ਹੋਈ? ਉਹਨੇ ਦੱਸਿਆ ਵੀ ਉਹ ਬਾਬਾ ਇੱਥੇ ਫਲਾਣੇ ਫਲਾਣੇ ਲੜੇ ਸੀਗੇ ਤੇ ਉਹ ਬੰਦਿਆਂ ਨੇ ਵਿੱਚ ਪੈ ਕੇ ਬਾਅਦ 'ਚ ਬਚਾ ਕਰਾਤੇ। ਤੇ ਅੱਗੋਂ ਬਣਾ ਸਵਾਰ ਕੇ ਕਹਿੰਦਾ ਲੈ ਆਖੇ ਸੋਨੇ ਵਰਗੀ ਲੜਾਈ ਸੀ ਜਿਹੜੀ ਮਿੱਟੀ 'ਚ ਰੋਲਤੀ।